पंजाबी यूनिवर्सिटी के उत्ते 150 करोड़ का बैंक का स्टेट बैंक ऑफ इंडिया का करजा है। ये करजा शुरू होया सीगा कैप्टन अमरिंदर सिंह के फस्ट टाइम जो CM बने सीगे। साडा जिहड़ा सैलरी का महीने का बजट 28 करोड़ का, तो जिहड़ी महीने की ग्रांट है जिहड़ी सरकार वालों आती है वो हुण 10.5 करोड़ है। हुण जिहड़ा 150 करोड़ रुपया जो उसनूं असीं सारे नूं एनालिसिस करते हैं तो सानूं सिर्फ 2 करोड़ रुपया या 2.5 करोड़ रुपया वध बनया कि जिहड़ी साडी मंथली ग्रांट है वो हुण वध तो वध 14 करोड़ हो जाएगी, वध तो वध, ते जिहड़ी बहुत थोड़ी है। ਤੁਸੀਂ ਕੀ ਸਮਝਦੇ ਹੋ ਵੀ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਐਕੈਡੈਮਿਕ ਇੰਸਟੀਚਿਊਟ ਦੇ ਵਿੱਚ ਕਾਰਨ ਕੀ ਬਣਿਆ? ਕ੍ਰਾਈਸਿਸ ਤਾਂ ਗੌਰਮੈਂਟ ਦੇ ਫੇਲਿਅਰ ਕਰਕੇ ਹੋਇਆ। ਭਗਵੰਤ ਮਾਨ ਜੀ ਸਾਡੀ ਯੂਨੀਵਰਸਿਟੀ 'ਚ ਆਣ ਕੇ ਕਹਿ ਕੇ ਗਏ ਸੀਗੇ ਕਿ ਵਿੱਦਿਆ ਜਿਹੜੀ ਹੈ ਉਹ ਕਦੀ ਕਰਜ਼ਾਈ ਨਹੀਂ ਹੋਣੀ ਚਾਹੀਦੀ, ਕਿ ਇੱਥੇ ਵਿੱਦਿਆ ਕਰਜ਼ਾਈ ਹੋਈ ਹੋਇਆ, ਇਸ ਦਾ ਕਰਜ਼ਾ ਮਾਫ ਕਰਕੇ ਇਸ ਨੂੰ ਆਜ਼ਾਦ ਕਰੋ। ਕਾਰਨ ਅੱਜ ਪੰਜਾਬ ਦਾ ਬਜਟ ਜਾਰੀ ਕੀਤਾ ਆ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਬਜਟ ਦੇ ਅੰਕੜੇ ਜਿਹੜੇ ਆ ਜਾਂ ਬਜਟ ਦੀ ਜਿਹੜੀ ਤਫਸੀਲ ਆ ਉਹ ਅੱਜ ਪੰਜਾਬ ਦੇ ਲੋਕਾਂ ਅੱਗੇ ਰੱਖੀ ਆ। ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਆਮ ਲੋਕਾਂ ਦੀ ਰਾਏ ਦੇ ਨਾਲ ਬਜਟ ਬਣਾਇਆ ਗਿਆ ਹੈ। ਇਸ ਬਜਟ ਦੇ ਵਿੱਚ ਇੱਕ ਅਹਿਮ ਮੁੱਦਾ ਜਿਹੜਾ ਆ ਹੁਣ ਚਰਚਾ ਦਾ ਵਿਸ਼ਾ ਵੀ ਬਣ ਰਿਹਾ ਹੈ, ਉਹ ਸਿੱਖਿਆ ਨੂੰ ਲੈ ਕੇ ਹੈ ਕਿ ਪੰਜਾਬ ਦੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਦੇ ਆਧਾਰ 'ਤੇ ਬਣੀ ਜਿਹੜੀ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਸ ਦਾ ਜਿਹੜਾ ਮਾੜਾ ਇਸ ਸਮੇਂ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹਦੀ ਮਾੜੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਬਿਹਤਰ ਕਰਨ ਦੇ ਲਈ ਪੰਜਾਬ ਸਰਕਾਰ ਨੇ ਕਿਹਾ ਕਿ 200 ਕਰੋੜ ਰੁਪਇਆ ਜਾਰੀ ਕੀਤਾ ਜਾਵੇਗਾ। ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਇਹ ਫਾਈਨੈਂਸ਼ੀਅਲ ਸਿਚੁਏਸ਼ਨ ਆ ਇਹਦੀ ਕੀ ਹਾਲਾਤ ਨੇ ਅਤੇ 200 ਕਰੋੜ ਰੁਪਇਆ ਜਿਹੜਾ ਆ ਉਹ ਕਿੰਨਾ ਕੁ ਸਾਰਥਕ ਨਤੀਜੇ ਲਿਆ ਸਕਦਾ ਇਸ ਫਾਈਨੈਂਸ਼ੀਅਲ ਸਿਚੁਏਸ਼ਨ ਜਾਂ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਹੜੇ ਪੁੱਟਾ ਆ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਆ ਉਹਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ, ਅਤੇ ਆਪਣਾ ਨਾਮ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸਿਓ ਅਤੇ ਤੁਹਾਡੀ ਕੀ ਪੋਸਟ ਹੈ ਜੀ? ਧੰਨਵਾਦ। ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਾਨੂੰਨ ਵਿਭਾਗ ਦੇ ਵਿੱਚ ਪ੍ਰੋਫੈਸਰ ਆ ਅਤੇ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦਾ ਪ੍ਰਧਾਨ ਆ। ਅਤੇ ਇਹ ਕੀ ਹੈ ਜੀ ਤੁਹਾਡਾ? ਭੁਪਿੰਦਰ ਸਿੰਘ ਵਿਰਕ, ਡਾਕਟਰ ਭੁਪਿੰਦਰ ਸਿੰਘ ਵਿਰਕ। ਪ੍ਰੋਫੈਸਰ ਭੁਪਿੰਦਰ ਸਿੰਘ ਜੀ, ਜਿਹੜੀ ਇਹ ਅੱਜ ਅਨਾਊਂਸਮੈਂਟ ਹੋਈ ਆ 200 ਕਰੋੜ ਰੁਪਏ ਦੀ, ਇਹ ਇੱਕ ਵੱਡਾ ਜਿਵੇਂ ਮਾਰਕਾ ਮਾਰਿਆ ਸਰਕਾਰ ਨੇ, ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਇਹਨੂੰ। ਪਹਿਲਾਂ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਕਿ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਕੀ ਆ ਯੂਨੀਵਰਸਿਟੀ ਦੀ? ਇਹ ਇੰਨਾ ਜਿਹੜਾ ਕ੍ਰਾਈਸਿਸ ਬਣਿਆ ਇਹਦਾ ਬੜਾ ਰੌਲਾ ਪੈਂਦਾ ਹੈ, ਇਹਦੀ ਅਸਲ 'ਚ ਕੀ ਹਾਲਾਤ ਕੀ ਨੇ ਇੱਥੇ? ਇਹਦੀ ਜਿਹੜੀ ਬੈਕਗਰਾਊਂਡ ਹੈ ਕਿ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਉੱਤੇ 150 ਕਰੋੜ ਦਾ ਬੈਂਕ ਦਾ ਸਟੇਟ ਬੈਂਕ ਆਫ ਇੰਡੀਆ ਦਾ ਕਰਜ਼ਾ ਹੈ। ਇਹ ਕਰਜ਼ਾ ਸ਼ੁਰੂ ਹੋਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਫਸਟ ਟਾਈਮ ਜਦੋਂ CM ਬਣੇ ਸੀਗੇ। ਉਦੋਂ ਲੋਨ ਲੈਣਾ ਸ਼ੁਰੂ ਕੀਤਾ, ਇੰਜੀਨੀਅਰਿੰਗ ਕਾਲਜ ਲਈ ਲੋਨ ਲਿਆ। ਫਿਰ ਸਰਕਾਰਾਂ ਵੱਲੋਂ ਇਹਨਾਂ ਨੂੰ ਸਮੇਂ-ਸਮੇਂ 'ਤੇ ਜਿਹੜਾ ਮੰਥਲੀ ਗ੍ਰਾਂਟ ਨਹੀਂ ਸੀ ਜਾਰੀ ਹੁੰਦੀ ਤਾਂ ਵਾਈਸ ਚਾਂਸਲਰ ਇਹ ਤਨਖਾਹਾਂ ਦੇਣ ਲਈ ਯੂਨੀਵਰਸਿਟੀ ਲਈ ਕਰਜ਼ਾ ਲੈਣ ਲੱਗ ਪਏ। ਇਹ ਕਰਜ਼ਾ ਹੁਣ 150 ਕਰੋੜ ਹੋ ਚੁੱਕਾ। ਅਤੇ ਜਿਹੜਾ ਸੈਕਿੰਡ ਜਿਹੜਾ ਸਾਡਾ ਪਾਰਟ ਹੈ ਉਹ ਹੈਗਾ ਕਿ ਸਾਡੀਆਂ ਜਿਹੜੀਆਂ ਸੈਲਰੀਜ਼ ਨੇ, ਸਾਡਾ ਜਿਹੜਾ ਸੈਲਰੀ ਦਾ ਮਹੀਨੇ ਦਾ ਬਜਟ 28 ਕਰੋੜ ਦਾ ਹੈ, ਅਤੇ ਜਿਹੜੀ ਮਹੀਨੇ ਦੀ ਗ੍ਰਾਂਟ ਹੈ ਜਿਹੜੀ ਸਰਕਾਰ ਵੱਲੋਂ ਆਉਂਦੀ ਹੈ ਉਹ ਹੁਣ 10.5 ਕਰੋੜ ਹੈ। ਇਹ ਜਿਹੜਾ ਗੈਪ ਹੈ, ਇਸ ਗੈਪ ਨੂੰ ਪੂਰਾ ਕਰਨ ਦੇ ਲਈ ਅਸੀਂ ਪੂਟਾ ਵੱਲੋਂ ਭਗਵੰਤ ਮਾਨ ਜੀ ਨੂੰ ਕਈ ਵਾਰੀ ਮੰਗ ਪੱਤਰ ਦਿੱਤਾ, ਹਰਪਾਲ ਚੀਮਾ ਜੀ ਨੂੰ ਮੰਗ ਪੱਤਰ ਦਿੱਤਾ ਕਿ ਸਾਡੀ ਜਿਹੜੀ ਪਹਿਲਾਂ ਤਾਂ ਜਿਹੜਾ 150 ਕਰੋੜ ਰੁਪਇਆ ਕਰਜ਼ਾ ਸਾਡਾ ਉਹ ਸਰਕਾਰ ਮਾਫ ਕਰੇ ਜਾਂ ਓਨ ਕਰੇ। ਦੂਜਾ ਜਿਹੜਾ ਸਾਡਾ 28 ਕਰੋੜ ਰੁਪਇਆ ਮਹੀਨੇ ਦਾ ਤਨਖਾਹਾਂ ਦਾ ਜਿਹੜਾ ਬਜਟ ਹੈ ਉਹਦੇ ਸੰਬੰਧ ਦੇ ਵਿੱਚ ਵੀ ਸਾਨੂੰ 20 ਕਰੋੜ ਰੁਪਇਆ ਪਰ ਮੰਥ ਗ੍ਰਾਂਟ ਜਾਰੀ ਕਰੇ, ਅਤੇ ਜਿਹੜਾ 8 ਕਰੋੜ ਅਸੀਂ ਆਪਣੇ ਸੋਰਸਿਸ ਤੋਂ ਜਿਹੜਾ ਪੈਦਾ ਕਰਾਂਗੇ। ਉਹ ਹੁਣ ਇਸ ਬਜਟ ਨੂੰ ਦੇਖਦੇ ਹਾਂ ਤਾਂ ਇਸ ਬਜਟ ਦੇ ਵਿੱਚ 200 ਕਰੋੜ ਰੁਪਈਆ ਅਨਾਊਂਸ ਕਰਤਾ। ਹੁਣ ਉਹ ਪਹਿਲਾਂ ਤੋਂ ਕਲੀਅਰ ਨਹੀਂ ਹੈਗਾ, ਉਹਦੇ ਵਿੱਚੋਂ 150 ਕਰੋੜ ਰੁਪਇਆ 50 ਕਰੋੜ ਰੁਪਇਆ ਨੌਨ ਸੈਲਰੀਡ ਜਿਹੜਾ ਉਹ ਉਸ ਨੂੰ ਅਸੀਂ ਯੂਨੀਵਰਸਿਟੀ ਇਨਫਰਾਸਟਰਕਚਰ ਦੀ ਡਿਵੈਲਪਮੈਂਟ ਵਾਸਤੇ ਵੀ ਕਹਿ ਸਕਦੇ ਹਾਂ, ਜਾਂ ਉਹ ਕਲੀਅਰ ਨਹੀਂ ਹੈਗਾ, ਜਾਂ ਉਹ 50 ਕਰੋੜ ਰੁਪਈਆ ਸਾਡਾ ਜਿਹੜਾ ਲੋਨ ਹੈ ਉਸ ਦੀ ਇੱਕ ਕਿਸ਼ਤ ਹੋ ਸਕਦੀ ਹੈ।
ਹੁਣ ਜਿਹੜਾ 150 ਕਰੋੜ ਰੁਪਈਆ ਜਦੋਂ ਉਸ ਨੂੰ ਅਸੀਂ ਸਾਰੇ ਨੂੰ ਐਨਾਲਿਸਿਸ ਕਰਦੇ ਹਾਂ ਤਾਂ ਸਾਨੂੰ ਸਿਰਫ 2 ਕਰੋੜ ਰੁਪਈਆ ਜਾਂ 2.5 ਕਰੋੜ ਰੁਪਈਆ ਵੱਧ ਬਣਿਆ ਕਿ ਜਿਹੜੀ ਸਾਡੀ ਮੰਥਲੀ ਗ੍ਰਾਂਟ ਹੈ ਉਹ ਹੁਣ ਵੱਧ ਤੋਂ ਵੱਧ 14 ਕਰੋੜ ਹੋ ਜਾਏਗੀ, ਵੱਧ ਤੋਂ ਵੱਧ, ਅਤੇ ਜਿਹੜੀ ਬਹੁਤ ਥੋੜ੍ਹੀ ਹੈ। ਸਾਨੂੰ ਸਰਕਾਰ ਤੋਂ ਇਹ ਆਸ ਨਹੀਂ ਸੀਗੀ। ਅਸੀਂ ਤੁਹਾਡੇ ਥਰੂ ਸਰਕਾਰ ਕੋਲੋਂ ਇਹ ਚਾਹੁੰਦੇ ਆ ਕਿ ਸਰਕਾਰ ਇੱਥੇ ਕਲੀਅਰ ਸਾਨੂੰ ਦੱਸੇ ਕਿ ਸਾਡਾ 150 ਕਰੋੜ ਰੁਪਈਆ ਮਾਫ ਕਰਤਾ ਇੱਕ ਸਿੰਪਲ ਲੈਂਗੁਏਜ 'ਚ, ਅਤੇ ਸਾਡੀ ਜਿਹੜੀ ਮੰਥਲੀ ਗ੍ਰਾਂਟ ਹੈ ਉਹ ਕਿੰਨੀ ਕੀਤੀ ਆ, ਉਹ ਮਿਨੀਮਮ 20 ਕਰੋੜ ਚਾਹੀਦੀ ਹੈ ਸਾਨੂੰ। ਬਿਲਕੁਲ ਜੀ, ਤੁਸੀਂ ਜਿਹੜੀ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ 20 ਕਰੋੜ ਰੁਪਇਆ ਸਰਕਾਰ ਸਾਨੂੰ ਹਰ ਮਹੀਨੇ ਦਾ ਦੇਵੇ, ਪਰ ਤੁਸੀਂ ਕਹਿ ਰਹੇ ਹੋ ਕਿ ਸਿਰਫ 2 ਕਰੋੜ, ਪਹਿਲਾਂ 10 ਕਰੋੜ ਦਿੰਦੀ ਸੀ ਸਰਕਾਰ ਤੇ ਹੁਣ ਉਹ 2 ਕਰੋੜ ਉਹਦੇ 'ਚ ਵਾਧਾ ਹੋਣਾ, ਮਤਲਬ ਇਹ ਕਲੈਰਿਟੀ ਨਹੀਂ ਕਿ ਇਹ ਜਿਹੜਾ 200 ਕਰੋੜ ਆ ਇਹ ਅਲੱਗ ਤੋਂ ਦਿੱਤਾ ਜਾ ਰਿਹਾ ਜਾਂ ਫਿਰ ਮਤਲਬ ਇਹ ਇਸੇ ਜਿਹੜਾ ਤੁਸੀਂ ਤੈਅ ਹੀ ਮੰਨ ਰਹੇ ਹੋ ਕਿ ਉਸੇ ਬਜਟ ਦਾ ਹੀ ਹਿੱਸਾ ਆ ਉਹ। ਅਸੀਂ ਤਾਂ ਇਸ ਗੱਲ ਨੂੰ ਲੈ ਕੇ ਚੱਲ ਰਹੇ ਹਾਂ ਕਿ ਇਹ ਜਿਹੜਾ ਸਾਡੀ ਯੂਨੀਵਰਸਿਟੀ ਵਾਸਤੇ ਇਹ ਬਜਟ ਦਾ ਹੀ ਹਿੱਸਾ ਹੈ। ਜੇ ਇਹ ਗੱਲ ਹੁੰਦੀ ਹੈ ਕਿ ਵੀ ਜਿਹੜਾ ਆਲਰੇਡੀ ਦੇ ਰਹੇ ਨੇ ਉਹ ਤੋਂ ਐਡੀਸ਼ਨਲ ਹੈ ਤਾਂ ਅਸੀਂ ਵੈਲਕਮ ਕਰਦੇ ਹਾਂ। ਫਿਰ ਮਤਲਬ ਇਹੀ ਕਲੈਰਿਟੀ ਜਿਹੜੀ ਆ, ਅਸੀਂ ਇਹ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮਸਲਾ ਇਹ ਬਣਿਆ ਹੋਇਆ ਕਿ ਇਹ ਕਲੈਰਿਟੀ ਨਹੀਂ ਹੋ ਰਹੀ ਕਿ 200 ਕਰੋੜ ਰੁਪਇਆ ਜਿਹੜਾ ਆ ਇਹ ਜਿਹੜਾ ਆਲਰੇਡੀ ਗਵਰਨਮੈਂਟ ਜਿਹੜੀ ਆ ਉਹ ਪੇ ਕਰਦੀ ਆ ਯੂਨੀਵਰਸਿਟੀ ਨੂੰ ਐਜ਼ ਅ ਗ੍ਰਾਂਟ, ਇਹ ਉਸੇ ਤਰ੍ਹਾਂ ਦਾ ਇੱਕ ਸਾਲਾਨਾ ਬਜਟ ਦਾ ਹਿੱਸਾ ਆ ਜਾਂ ਫਿਰ ਇਹ ਐਕਸਟਰਾ ਜਿਹੜਾ ਆ ਉਸ ਗ੍ਰਾਂਟ ਤੋਂ ਐਕਸਟਰਾ ਦਿੱਤਾ ਜਾ ਰਿਹਾ। ਯੂਨੀਵਰਸਿਟੀ ਦੀ ਫੈਕਲਟੀ ਦਾ ਇਹ ਕਹਿਣਾ ਆ ਕਿ ਜੇ ਐਕਸਟਰਾ ਦਿੱਤਾ ਜਾਂਦਾ ਆ ਫਿਰ ਤਾਂ ਯੂਨੀਵਰਸਿਟੀ ਦੇ ਉੱਤੇ ਜਿਹੜਾ ਇਹ ਫਾਈਨੈਂਸ਼ੀਅਲ ਕ੍ਰਾਈਸਿਸ ਆ ਉਹ ਕਾਫੀ ਹੱਦ ਤੱਕ ਸੋਰਟ ਆਊਟ ਹੋ ਸਕਦਾ ਆ, ਪਰ ਜੇ ਇਹ ਉਸੇ ਗ੍ਰਾਂਟ ਦਾ ਹਿੱਸਾ ਆ ਤਾਂ ਫਿਰ ਉਹ ਆਟੇ 'ਚ ਲੂਣ ਬਰਾਬਰ, ਮਤਲਬ ਜਿਹੜੀ ਗੱਲ ਹੁੰਦੀ ਆ ਕਿ ਉਸੇ ਤਰ੍ਹਾਂ ਦਾ ਕੋਈ ਫਰਕ ਜਿਹੜਾ ਆ ਉਹ 1.5 ਕਰੋੜ 2 ਕਰੋੜ ਦਾ ਜਿਹੜਾ ਆ ਉਹ ਪਵੇਗਾ, ਜਿਹਦੇ ਨਾਲ ਯੂਨੀਵਰਸਿਟੀ ਦਾ ਫਾਈਨੈਂਸ਼ੀਅਲ ਕ੍ਰਾਈਸਿਸ ਹੱਲ ਨਹੀਂ ਹੋਵੇਗਾ। ਪ੍ਰੋਫੈਸਰ ਸਾਹਿਬ, ਹੁਣ ਇਹ ਵੀ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਜਿਹੜੀ ਇਹ ਸਿਚੁਏਸ਼ਨ ਬਣੀ ਆ, ਕਿਉਂਕਿ ਯੂਨੀਵਰਸਿਟੀ ਦੇ ਆਪਣੇ ਰਿਸੋਰਸਿਸ ਵੀ ਨੇ, ਫੀਸ ਵੀ ਬੱਚਿਆਂ ਤੋਂ ਲਈ ਜਾਂਦੀ ਆ, ਲਗਾਤਾਰ ਫੰਡ ਵੀ ਆ ਰਿਹਾ, ਵੀ ਕਾਰਨ ਕੀ ਰਿਹਾ ਕਿ ਇੰਨਾ ਵੱਡਾ ਡੈਫੀਸ਼ੀਟ ਪੈ ਗਿਆ। ਇਹ ਵੀ ਇਲਜ਼ਾਮ ਲੱਗਦੇ ਰਹਿੰਦੇ ਨੇ ਲਗਾਤਾਰ ਕਿ ਯੂਨੀਵਰਸਿਟੀ ਦੇ ਵਿੱਚ ਪੈਸਾ ਆ ਰਿਹਾ, ਕਰਪਸ਼ਨ ਵੀ, ਮਤਲਬ ਕਰਪਸ਼ਨ ਦੇ ਵੀ ਕਈ ਲੋਬੀਜ਼ ਜਿਹੜੀਆਂ ਨੇ ਇਲਜ਼ਾਮ ਲਾਉਂਦੀਆਂ ਨੇ ਵੀ ਕਰਪਸ਼ਨ ਦੇ ਕਰਕੇ ਪੈਸਾ ਗਲਤ ਪਾਸੇ ਜਾ ਰਿਹਾ। ਮਤਲਬ ਤੁਸੀਂ ਕੀ ਸਮਝਦੇ ਹੋ ਵੀ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਐਕੈਡੈਮਿਕ ਇੰਸਟੀਚਿਊਟ ਦੇ ਵਿੱਚ ਕਾਰਨ ਕੀ ਬਣਿਆ? ਪਹਿਲਾਂ ਤਾਂ ਜਿਹੜਾ ਇੱਕ ਸਾਡੀ ਯੂਨੀਵਰਸਿਟੀ ਦੀ ਜਿਹੜੀ ਮਾੜੀ ਇਮੇਜ ਬਣ ਰਹੀ ਹੈ, ਬਣਾਈ ਜਾ ਰਹੀ ਹੈ ਕਿ ਇੱਥੇ ਕਰਪਸ਼ਨ ਹੈ, ਇੱਥੇ ਫੰਡ ਦੀ ਦੁਰਵਰਤੋਂ ਹੁੰਦੀ ਹੈ। ਅਸੀਂ ਕਈ ਵਾਰੀ ਇਹਨਾਂ ਨੂੰ, ਸਰਕਾਰਾਂ ਨੂੰ, ਚਾਹੇ ਉਹ ਚੰਨੀ ਵੇਲੇ ਸੀ ਚਾਹੇ ਮੌਜੂਦਾ ਸਰਕਾਰ ਹੈ, ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਚਾਹੇ ਜਿਹੜੀ ਮਰਜ਼ੀ ਜਾਂਚ ਏਜੰਸੀ ਤੋਂ ਇਨਵੈਸਟੀਗੇਸ਼ਨ ਕਰਵਾ ਲਓ, ਜਿਹੜੇ ਕਲਪ੍ਰਿਟ ਨੇ ਉਹਨਾਂ ਨੂੰ ਅਰੈਸਟ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਇੱਡਾ ਕੋਈ ਇੱਥੇ ਲੁੱਟ ਨਹੀਂ ਪਈ ਹੋਈ ਹੈਗੀ। ਦੂਜਾ ਜਿਹੜਾ ਕ੍ਰਾਈਸਿਸ ਜਿਹੜਾ ਸਾਡਾ ਸਟਾਰਟ ਹੋਇਆ, ਇਹ ਕ੍ਰਾਈਸਿਸ ਤਾਂ ਗੌਰਮੈਂਟ ਦੇ ਫੇਲੀਅਰ ਕਰਕੇ ਹੋਇਆ। ਸਾਡੀ ਯੂਨੀਵਰਸਿਟੀ ਦੇ ਵਿੱਚ ਜੇ ਆਪਾਂ ਡਾਟਾ ਲਈਏ 45% ਜਿਹੜੇ ਬੱਚੇ ਨੇ ਉਹ SC ਕੈਟਾਗਰੀਜ਼ ਦੇ ਨੇ, ਉਹ ਕਿੱਥੋਂ ਫੀਸ ਪੇ ਕਰ ਦੇਣਗੇ? ਉਹ ਜਿਹੜੀ ਸਾਡੀ ਉਸ SC ST ਦੀ ਸਕਾਲਰਸ਼ਿਪ ਉਹ ਸਰਕਾਰ ਵੱਲ 45 ਕਰੋੜ ਰੁਪਈਆ ਤਾਂ ਉਹੀ ਨਹੀਂ ਸਾਡਾ ਦੇ ਰਹੇ ਜਿਹੜੀ ਉਹਨਾਂ ਸਾਨੂੰ ਦੇਣੀ ਹੈ। ਹੁਣ ਇਹ ਸਰਕਾਰਾਂ ਜਾਂ ਜਿਹੜੀ ਬਿਊਰੋਕਰੇਸੀ ਇਹ ਚਾਹੁੰਦੀ ਹੈ ਕਿ ਫੀਸਾਂ 'ਚ ਵਾਧਾ ਕੀਤਾ ਜਾਏ। ਹੁਣ ਜੇ ਆਪਾਂ 45% ਬੱਚੇ SC BC ਕੈਟਾਗਰੀਜ਼ ਦੇ ਨੇ, ਉਹਨਾਂ ਕੋਲੋਂ ਆਪਾਂ ਉਹਨਾਂ ਦੀ ਫੀਸ ਕੀ ਵਧਾ ਸਕਦੇ ਹਾਂ? ਮਾਲਵੇ ਦੇ ਵਿੱਚ ਬਹੁਤ ਗਰੀਬ ਘਰਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਅਤੇ ਪੜ੍ਹ ਕੇ ਚੰਗੀ ਐਜੂਕੇਸ਼ਨ ਲੈ ਕੇ ਕਿਤੇ ਆਪਣਾ ਵਧੀਆ ਨੌਕਰੀਆਂ ਕਰਦੇ, ਵਧੀਆ ਸੈਟਲ ਹੁੰਦੇ ਨੇ। ਬਾਕੀ ਭਗਵੰਤ ਮਾਨ ਜੀ ਸਾਡੀ ਯੂਨੀਵਰਸਿਟੀ 'ਚ ਆਣ ਕੇ ਕਹਿ ਕੇ ਗਏ ਸੀਗੇ ਕਿ ਵਿੱਦਿਆ ਜਿਹੜੀ ਹੈ ਉਹ ਕਦੀ ਕਰਜ਼ਾਈ ਨਹੀਂ ਹੋਣੀ ਚਾਹੀਦੀ, ਅਤੇ ਅਸੀਂ ਭਗਵੰਤ ਮਾਨ ਜੀ ਨੂੰ ਉਹਨਾਂ ਦਾ ਵਾਅਦਾ ਯਾਦ ਕਰਾਉਂਦੇ ਹਾਂ ਕਿ ਇੱਥੇ ਵਿੱਦਿਆ ਕਰਜ਼ਾਈ ਹੋਈ ਆ, ਇਸ ਦਾ ਕਰਜ਼ਾ ਮਾਫ ਕਰਕੇ ਇਸ ਨੂੰ ਆਜ਼ਾਦ ਕਰਵਾਓ। ਬਿਲਕੁਲ ਜੀ, ਪ੍ਰੋਫੈਸਰ ਸਾਹਿਬ ਨੇ ਜਿਵੇਂ ਦੱਸਿਆ ਕਿ ਜਿਹੜੀ ਇਹ ਪ੍ਰੈਜ਼ੈਂਟ ਗਵਰਨਮੈਂਟ ਵੀ ਆ, ਪ੍ਰੈਜ਼ੈਂਟ ਗਵਰਨਮੈਂਟ ਦਾ ਇਹ ਪਹਿਲਾ ਬਜਟ ਸੀ। ਇਸ ਬਜਟ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤਾਂ ਉਹਦੇ ਵਿੱਚ ਜਿਹੜੇ 2-3 ਏਜੰਡੇ ਮੁੱਖ ਸੀ, ਇਹ ਸੀ ਕਿ ਜਿਹੜੀਆਂ ਸਿਹਤ ਸੇਵਾਵਾਂ ਨੇ ਅਤੇ ਸਿੱਖਿਆ ਸੇਵਾਵਾਂ ਨੇ ਉਹਨਾਂ ਨੂੰ ਬਿਹਤਰ ਬਣਾਇਆ ਜਾਵੇਗਾ ਅਤੇ ਆਮ ਲੋਕਾਂ ਦੀ ਪਹੁੰਚ ਤੱਕ ਉਹਨਾਂ ਨੂੰ ਲਿਜਾਇਆ ਜਾਵੇਗਾ। ਪਰ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆ ਉਹਦਾ ਹੱਲ ਪ੍ਰੋਫੈਸਰ ਸਾਹਿਬ ਕਹਿ ਰਹੇ ਨੇ ਕਿ ਇਹੀ ਕੱਢਣ ਦੀ ਬਿਊਰੋਕਰੇਸੀ ਕੋਸ਼ਿਸ਼ ਕਰਦੀ ਹੈ ਕਿ ਫੀਸਾਂ ਵਧਾ ਦਿਓ। ਜੇ ਫੀਸਾਂ ਵਧਾਈਆਂ ਜਾਂਦੀਆਂ ਨੇ ਤਾਂ ਸਿੱਖਿਆ, ਉੱਚ ਸਿੱਖਿਆ ਦਾ ਜਿਹੜਾ ਇਹ ਘੇਰਾ ਆ ਉਹਦੇ ਤੋਂ ਇੱਕ ਵੱਡੇ ਤਬਕੇ ਨੂੰ ਬਾਹਰ ਕਰ ਦਿੱਤਾ ਜਾਵੇਗਾ, ਜਿਹੜਾ ਕਿ ਇੰਡੀਆ ਦੇ ਵਿੱਚ ਇੱਕ ਲਗਾਤਾਰ ਇੱਕ ਟਰੈਂਡ ਚੱਲ ਰਿਹਾ
ਜਿਹਦੇ ਤੇ ਦੋਸ਼ ਲੱਗਦੇ ਨੇ ਸੈਂਟਰਲ ਗਵਰਨਮੈਂਟ ਤੇ ਵੀ ਕਿ ਜਿਹੜੀ ਪ੍ਰਾਈਵੇਟਾਈਜ਼ ਐਜੂਕੇਸ਼ਨ ਕੀਤੀ ਜਾ ਰਹੀ ਆ, ਫੀਸਾਂ ਵਧਾਈਆਂ ਜਾ ਰਹੀਆਂ ਨੇ ਤੇ ਉਹ ਗਰੀਬ ਤੇ ਮੱਧ ਵਰਗੀ ਜਿਹੜਾ ਇੱਕ ਪੂਰਾ ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਜਿਹੜਾ ਜਿੱਥੋਂ ਆਉਂਦਾ ਆ, ਉਹਨਾਂ ਲੋਕਾਂ ਨੂੰ ਸਿੱਖਿਆ ਤੋਂ ਬਾਹਰ ਕਰਨਾ, ਉੱਚ ਸਿੱਖਿਆ ਤੋਂ ਬਾਹਰ ਕਰਨਾ ਇੱਕ ਤਰ੍ਹਾਂ ਦਾ ਇਹ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਆ। ਤਾਂ ਯੂਨੀਵਰਸਿਟੀ ਦੀ ਫੈਕਲਟੀ ਇਹ ਚਾਹੁੰਦੀ ਹੈ ਕਿ ਜਿਹੜਾ ਉਹ ਕਰਜ਼ਾ ਆ ਤੇ ਜਿਹੜੀਆਂ ਲਾਇਬਿਲਿਟੀਜ਼ ਗਵਰਨਮੈਂਟ ਵੱਲ ਖੜੀਆਂ ਨੇ, ਚਾਹੇ ਉਹ SC ST ਸਟੂਡੈਂਟਸ ਦੀ ਸਕੋਲਰਸ਼ਿਪ ਦੀਆਂ ਲਾਇਬਿਲਿਟੀਜ਼ ਹੋਣ, ਉਹ ਪੂਰੀਆਂ ਕੀਤੀਆਂ ਜਾਣ ਤੇ ਜਿਹੜਾ ਕਰਜ਼ਾ ਯੂਨੀਵਰਸਿਟੀ ਦੇ ਉੱਤੇ ਗਵਰਨਮੈਂਟ ਦੀਆਂ ਗਲਤ ਪੋਲਿਸੀਜ਼ ਕਰਕੇ ਜਿਹੜਾ ਚੜ੍ਹਿਆ ਆ ਉਹਨੂੰ ਗਵਰਨਮੈਂਟ ਓਨ ਕਰੇ ਜਾਂ ਉਹਦੇ ਉੱਤੇ ਲਕੀਰ ਮਾਰੀ ਜਾਵੇ। ਫਿਰ ਇਹ ਯੂਨੀਵਰਸਿਟੀ, ਇਹ ਵੀ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਦੁਨੀਆ ਦੇ ਵਿੱਚ ਮਹਿਜ਼ ਕੁਝ ਗਿਣਤੀ ਦੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਕਿ ਭਾਸ਼ਾ ਦੇ ਆਧਾਰ ਦੇ ਉੱਤੇ ਬਣਾਈਆਂ ਗਈਆਂ ਨੇ ਤੇ ਪੰਜਾਬੀ ਯੂਨੀਵਰਸਿਟੀ ਮਾਂ ਬੋਲੀ ਪੰਜਾਬੀ ਹੈ। ਜਦੋਂ ਇੱਕ ਵੱਡੇ ਕ੍ਰਾਈਸਿਸ 'ਚ ਆ ਤਾਂ ਉੱਥੇ ਇਸ ਯੂਨੀਵਰਸਿਟੀ ਦੀ ਅਹਿਮੀਅਤ ਹੋਰ ਜ਼ਿਆਦਾ ਵੱਧ ਜਾਂਦੀ ਆ। ਤਾਂ ਇਸ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਇਸ ਬਜਟ ਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਇਹ ਸਟੈਪ ਆ ਉਹਦੇ ਬਾਰੇ ਹਜੇ ਕਲੈਰਿਟੀ ਨਹੀਂ, ਪਰ ਫੈਕਲਟੀ ਦਾ ਇਹ ਕਹਿਣਾ ਹੈ ਕਿ ਜੋ ਚਾਹੁੰਦੇ ਸੀ, ਜੋ ਭਗਵੰਤ ਮਾਨ ਇੱਥੇ ਯੂਨੀਵਰਸਿਟੀ ਜਾ ਕੇ ਕਹਿ ਕੇ ਗਏ ਸੀ, ਉਸ ਮੁਤਾਬਕ ਇਹ ਫੈਸਲਾ ਨਹੀਂ ਆ। ਤੇ ਅੱਗੇ ਗਵਰਨਮੈਂਟ ਇਹਦੇ ਬਾਰੇ ਕੀ ਕਰਦੀ ਹੈ ਜਾਂ ਯੂਨੀਵਰਸਿਟੀ ਨੂੰ ਬਚਾਉਣ ਲਈ ਹੋਰ ਕੋਈ ਆਪਣੇ ਇਸ ਫੈਸਲੇ ਚੇਂਜਸ ਲੈ ਕੇ ਆਉਂਦੀ ਆ, ਉਹ ਹਜੇ ਦੇਖਣ ਵਾਲੀ ਗੱਲ ਹੋਵੇਗੀ। ਉਹ ਭਵਿੱਖ ਦੇ ਵਿੱਚ ਗੱਲ ਪਈ ਆ, ਪਰ ਅੱਜ ਦਾ ਇਹ ਜਿਹੜਾ ਬਜਟ ਆ ਉਹ ਉਸ ਤੋਂ ਪੰਜਾਬੀ ਯੂਨੀਵਰਸਿਟੀ ਦੀ ਫੈਕਲਟੀ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੀ।